ਅਕਾਲ, ਧੰਨਵਾਦ, ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 25 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਸੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਹੈ ਵੀ ਜਿਹੜੇ ਟਰੂਪਸ ਆ, ਫੈਡਰਲ ਰਿਜ਼ਰਵ ਟਰੂਪਸ, ਉਹ ਸ਼ਿਕਾਗੋ ਨੂੰ ਵੀ ਭੇਜੇ ਜਾਣ। ਜਿਸ ਦੇ ਸੰਬੰਧ ਵਿੱਚ ਅੱਜ ਇਲੀਨੋਇਸ ਦੇ ਗਵਰਨਰ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈਗੀ ਆ। 10 ਸਟੇਟਾਂ ਦੇ ਵਿੱਚੋਂ ਆਊਟ ਆਫ 10 ਸਟੇਟਸ ਜਿੱਥੇ ਜ਼ਿਆਦਾ ਹਾਈਐਸਟ ਹੋਮੋਸਾਈਡ ਰੇਟ ਹੈਗਾ, ਜਿੱਥੇ ਜ਼ਿਆਦਾ ਮੌਤਾਂ ਹੁੰਦੀਆਂ, ਕਤਲ ਹੁੰਦੇ ਆ, ਉੱਥੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਕਹਿੰਦੇ ਵੀ ਅਸੀਂ ਇਹ ਕਲੀਨ ਅਪ ਕਰਨਾ ਹੈਗਾ। ਗਵਰਨਰ ਜੋ JB ਪ੍ਰਿਟਜ਼ਗਰ ਉਹ ਇਹ ਕਹਿ ਰਹੇ ਆ ਵੀ ਨਹੀਂ, ਤੁਸੀਂ ਸਾਡੇ ਜਿਹੜੇ ਸ਼ਹਿਰ ਆ ਉਹਦੇ ਵਿੱਚ ਜਿਹੜੀ ਆ ਰਿਜ਼ਰਵ ਨੂੰ ਨਹੀਂ ਭੇਜ ਸਕਦੇ ਹੈਗੇ। ਕਹਿੰਦੇ ਵੀ ਮਿਲਟਰੀ ਜਦੋਂ US ਦੇ ਸ਼ਹਿਰਾਂ ਦੇ ਵਿੱਚ ਆਉਂਦੀ ਆ ਜਾਂ ਸਾਡੀਆਂ ਸਟੇਟਾਂ 'ਚ ਆਉਂਦੀ ਆ ਜਾਂ ਨੇਬਰਹੁੱਡ ਦੇ ਵਿੱਚ ਆਉਂਦੀ ਆ, ਇਹ ਆਮ ਲੋਕਾਂ ਦਾ ਜਿਹੜਾ ਲਾਈਫ ਆ ਉਸ ਨੂੰ ਡਿਸਟਰਬ ਕਰਦੀ ਹੈਗੀ ਆ। ਸੋ ਇਹਦੇ ਲਈ ਇੱਕ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਜਸਟੀਫਿਕੇਸ਼ਨ ਚਾਹੀਦੀ ਹੈਗੀ ਆ। ਇਹ ਉੱਥੇ ਦੇ ਗਵਰਨਰ ਜੋ ਇਲੀਨੋਇਸ ਦੇ ਉਹਨਾਂ ਨੇ ਕਿਹਾ ਹੈਗਾ। ਪਰ ਟਰੰਪ ਨੇ ਇਹ ਕਹਿੰਦੇ ਵੀ ਬਹੁਤ ਲੰਮੇ ਸਮੇਂ ਤੋਂ ਜੋ ਸ਼ਿਕਾਗੋ ਆ ਉੱਥੇ ਕ੍ਰਾਈਮ ਬਹੁਤ ਆ, ਸ਼ੂਟਿੰਗ ਹੁੰਦੀ ਆ, ਬਹੁਤ ਲੋਕਾਂ ਦੀ ਮੌਤ ਹੁੰਦੀ ਆ ਤੇ ਅਸੀਂ ਜਿਹੜਾ ਸ਼ਿਕਾਗੋ ਦਾ ਸ਼ਹਿਰ ਆ ਉਸ ਨੂੰ ਕਲੀਨ ਅਪ ਕਰਨਾ ਹੈਗਾ ਆ। ਵਾਸ਼ਿੰਗਟਨ DC ਦੇ ਵਿੱਚ ਆਲਰੇਡੀ ਨੈਸ਼ਨਲ ਗਾਰਡ ਕੰਮ ਕਰ ਰਹੇ ਹੈਗੇ ਆ, ਆਈਸ ਵਾਲੇ ਵੀ ਨਾਲ ਉੱਥੇ ਚੈੱਕ ਕਰ ਰਹੇ ਹੈਗੇ ਆ ਲੋਕਾਂ ਦੇ ਜਿਹੜਾ ਇਮੀਗ੍ਰੇਸ਼ਨ ਸਟੇਟਸ। ਸੋ ਹੁਣ ਉਸ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਪਿਛਲੀਆਂ ਖਬਰਾਂ 'ਚ ਵੀ ਦੱਸਿਆ ਹੀ ਆ, ਪਿਛਲੇ ਦਿਨਾਂ ਦੇ ਵਿੱਚ ਵੀ 17 ਸਟੇਟਾਂ ਦੇ ਵਿੱਚ ਵੱਖ-ਵੱਖ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੂੰ ਭੇਜਣਾ ਚਾਹੁੰਦੇ ਆ ਇਹ ਜੋ ਨੈਸ਼ਨਲ ਗਾਰਡਸ ਆ, ਤਾਂ ਕਿ ਉਹ ਆਈਸ ਦੀ ਤੇ ਹੋਰ ਜਿਹੜੀਆਂ ਏਜੰਸੀਜ਼ ਆ ਉਹਨਾਂ ਦੀ ਹੈਲਪ ਕਰ ਸਕਣ। ਕ੍ਰਾਈਮ ਕਿੱਦਾਂ ਘਟਾਇਆ ਜਾ ਸਕਦਾ, ਇਲੀਗਲ ਲੋਕਾਂ ਨੂੰ ਕਿੱਦਾਂ ਅਰੈਸਟ ਕੀਤਾ ਜਾ ਸਕਦਾ, ਇਹ ਸਾਰੇ ਕਾਸੇ ਦੇ ਲਈ। ਸੋ ਸ਼ਿਕਾਗੋ ਦੇ ਵਿੱਚ ਜਿਸ ਹਿਸਾਬ ਦੇ ਨਾਲ ਖਬਰਾਂ ਆ ਰਹੀਆਂ ਹੈਗੀਆਂ, ਮੇਅਰ ਨੇ ਉੱਥੇ ਦੇ ਨੇ ਪ੍ਰੈਸ ਕਾਨਫਰੰਸ ਕੀਤੀ ਆ ਵੀ ਬਿਨਾਂ ਮੇਰੇ ਜਿਹੜੀ ਮਰਜ਼ੀ ਆ ਉਹ ਤੋਂ ਬਿਨਾਂ ਭੇਜ ਰਹੇ ਹੈਗੇ ਆ ਤੇ ਅਸੀਂ ਇਹਨਾਂ ਨੂੰ ਐਂਟਰ ਨਹੀਂ ਹੋਣ ਦੇਵਾਂਗੇ। ਸੋ ਰਿਫਟ ਜਿਹੜੀ ਆ ਕਾਫੀ ਚੱਲ ਰਹੀ ਆ, ਜਿਸ ਤਰ੍ਹਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੀ ਟਰੰਪ ਉਹਨਾਂ ਦੇ ਨਾਲ ਚੱਲ ਰਹੀ ਹੈਗੀ ਆ। ਗੈਬਨ ਨਿਊਸਮ ਨੇ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਲਾਸ ਐਂਜਲਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪ੍ਰੋਟੈਸਟ ਹੋਈ ਸੀ, ਉਸ ਸਮੇਂ ਦੇ ਉੱਤੇ ਜਿਹੜਾ ਪ੍ਰੋਟੈਸਟਰਸ ਦਾ ਸਾਥ ਦਿੱਤਾ ਸੀ, ਪਰ ਟਰੰਪ ਉਹਨਾਂ ਨੇ ਆਪਣੇ ਨੈਸ਼ਨਲ ਗਾਰਡ ਜਿਹੜੇ ਆ ਉਹ ਭੇਜ ਦਿੱਤੇ ਸੀ। ਜੀ ਬਿਲਕੁਲ, ਗੈਵਿਨ ਨਿਊਸਮ ਤੇ ਟਰੰਪ ਤਾਂ ਹੁਣ ਇੱਕ ਹੋਰ ਮਾਮਲੇ ਦੇ ਵਿੱਚ ਇੱਕ ਦੂਜੇ ਦੇ ਆਮੋ ਸਾਹਮਣੇ ਆ ਰਹੇ ਨੇ। ਇਹ ਵੀ ਮਾਮਲਾ ਜਿਹੜਾ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਆ। ਅਸਲ ਦੇ ਵਿੱਚ ਕੀ ਹੋਇਆ ਕਿ ਆਪਾਂ ਦੇਖਿਆ ਕਿ ਜਿਹੜਾ ਟੈਕਸਸ ਆ ਉੱਥੇ ਜਿਹੜੀ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਪਹਿਲਾਂ ਹੀ ਜਿਹੜਾ ਸਿਆਸੀ ਤਣਾਅ ਸਿਖਰਾਂ ਤੇ ਪਹੁੰਚ ਗਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੇ ਇਹ ਕਿਹਾ ਕਿ ਡਿਪਾਰਟਮੈਂਟ ਆਫ ਜਿਹੜਾ ਜਸਟਿਸ ਆ ਉਹ ਕੈਲੀਫੋਰਨੀਆ ਨੂੰ ਸੂ ਕਰੂਗਾ ਇਸ ਮਾਮਲੇ ਦੇ ਵਿੱਚ ਕਿ ਉਹਨਾਂ ਨੇ ਜਿਹੜਾ ਨਵਾਂ ਆਪਣਾ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਜਿਹੜਾ ਪੁਸ਼ ਆ ਉਸ ਮਾਮਲੇ ਦੇ ਵਿੱਚ ਕੈਲੀਫੋਰਨੀਆ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲੈ ਕੇ ਆਵਾਂਗੇ। ਉਧਰ ਦੂਜੇ ਪਾਸੇ ਜਦੋਂ ਇਸ ਸੰਬੰਧੀ ਜਿਹੜਾ ਵਾਲਟਰ ਬਲੂਮਬਰਗ ਆ ਉਹਨਾਂ ਨੇ ਜਿਹੜਾ ਇਸ ਮਾਮਲੇ ਉੱਤੇ ਜਦੋਂ ਟਵੀਟ ਕੀਤਾ ਤਾਂ ਉਦੋਂ ਉਹਨਾਂ ਨੇ ਕਿਹਾ ਕਿ ਟਰੰਪ ਜਿਹੜਾ ਕੈਲੀਫੋਰਨੀਆ ਦੀ ਜਿਹੜੀ ਰੀਡਿਸਟ੍ਰਿਕਟਿੰਗ ਐਫਰਟ ਆ ਉਹਨਾਂ ਨੂੰ ਲੈ ਕੇ ਹੁਣ ਲਾ ਸੂਟ ਜਿਹੜਾ ਉਹ ਛੇਤੀ ਫਾਈਲ ਕਰਨਗੇ। ਤਾਂ ਗੈਵਿਨ ਨਿਊਸਮ ਨੇ ਉਹਨਾਂ ਦੇ ਜਵਾਬ ਦੇ ਵਿੱਚ ਜਿਹੜਾ ਟਵੀਟ ਕੀਤਾ ਉਹ ਕਹਿੰਦੇ ਕਿ ਬ੍ਰਿੰਗ ਇਟ, ਲਿਆਓ ਇਹਨੂੰ ਜਿੰਨੀ ਜਲਦੀ ਤੁਸੀਂ ਲੈ ਸਕਦੇ ਹੋ। ਉਹਨੂੰ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਜਵਾਬ ਦਿੱਤਾ ਕਿ ਤੁਸੀਂ ਲੈ ਕੇ ਆਓ। ਟਰੰਪ ਦਾ ਇਹਦੇ ਪਿੱਛੇ ਜਿਹੜਾ ਅਸਲ ਦੇ ਵਿੱਚ ਤਰਕ ਆ ਉਹ ਇਹ ਕਹਿੰਦੇ ਵੀ ਕੈਲੀਫੋਰਨੀਆ ਜਿਹੜਾ ਪਲਾਨ ਕਰ ਰਿਹਾ ਲਗਾਤਾਰ ਵੀ ਅਸੀਂ
ਜਿਹੜੇ ਜਿੱਥੇ ਉਹ ਟੈਕਸਸ ਦੇ ਰਿਪਬਲਿਕਨ ਨੂੰ ਪ੍ਰੇਜ਼ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ, ਤਾਂ ਉੱਥੇ ਉਹ ਕਹਿੰਦੇ ਨੇ ਕਿ ਜਿਹੜਾ ਕੈਲੀਫੋਰਨੀਆ, ਜੇਕਰ ਉਹ ਇਸ ਤਰ੍ਹਾਂ ਦਾ ਯਤਨ ਕਰੂਗਾ ਤੇ ਅਸੀਂ ਉਹਨਾਂ ਨੂੰ ਇਹ ਨਹੀਂਗਾ ਕਿ ਉਹ ਲੈ ਆਉਣਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਿ ਇਸ ਸੰਬੰਧੀ ਕੋਈ ਚੁਣੌਤੀ ਨਾ ਹੋਊਗੀ। ਉਹ ਕਹਿੰਦੇ ਵੀ ਅਸੀਂ ਇਹਨੂੰ ਚੁਣੌਤੀ ਦੇਵਾਂਗੇ ਤੇ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਰੋਕ ਵੀ ਦੇਈਏ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਨਾਲ ਜਿਹੜਾ ਯੂਐਸ ਦਾ ਮੀਡੀਆ, ਉਹਦੇ ਵਿੱਚ ਚਰਚਾ ਇਹ ਵੀ ਚੱਲੀ ਆ ਵੀ ਟਰੰਪ ਇੱਕ ਪਾਸੇ ਜਿਹੜੀ ਟੈਕਸਸ ਦੇ ਵਿੱਚ ਰਜਿਸਟਰਿੰਗ ਹੋਈ ਆ ਉਹਨੂੰ ਪ੍ਰੇਜ਼ ਕਰ ਰਹੇ ਨੇ, ਤੇ ਦੂਜੇ ਪਾਸੇ ਜਿਹੜੀ ਗੱਲ ਕੈਲੀਫੋਰਨੀਆ ਕਹਿ ਰਿਹਾ ਇਸ ਮਾਮਲੇ ਦੇ ਵਿੱਚ, ਤਾਂ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਟਰੰਪ ਜਿਹੜੇ ਨੇ ਉਹਨਾਂ ਦਾ ਜਿਹੜਾ ਸਟੈਂਸ ਆ ਉਹ ਬਿਲਕੁਲ ਬਦਲਿਆ ਹੋਇਆ, ਇਹਨੂੰ ਉਹ ਸੂ ਕਰਨ ਦੀ ਗੱਲ ਕਹਿ ਰਹੇ ਨੇ। ਸੋ ਇਸ ਨੂੰ ਲੈ ਕੇ ਇਸ ਮਾਮਲੇ ਉੱਤੇ ਗੈਵਿਨ ਨਿਊਸਮ, ਜਿਹੜੇ ਕਿ ਪਹਿਲਾਂ ਹੀ ਆਪਾਂ ਵੇਖਿਆ ਕਈ ਮਾਮਲਿਆਂ ਦੇ ਵਿੱਚ ਉਹ ਟਰੰਪ ਦੇ ਆਮੋ ਸਾਹਮਣੇ ਹੋਏ ਨੇ, ਦੋਨੇ ਨੇਤਾ ਇੱਕ ਦੂਜੇ ਦੇ ਆਮੋ ਸਾਹਮਣੇ ਹੋਏ ਨੇ। ਹਾਲਾਂਕਿ ਜਦੋਂ ਲਾਸ ਐਂਜਲਸ ਦੇ ਵਿੱਚ ਅੱਗਾਂ ਲੱਗੀਆਂ ਸੀ ਦੋਨਾਂ ਨੂੰ, ਇਹ ਵੀ ਕਿਹਾ ਗਿਆ ਸੀਗਾ ਕਿ ਦੋਨੇ ਇਕੱਠੇ ਦੇਖੇ ਜਾ ਸਕਦੇ ਨੇ, ਪਰ ਕਿਉਂਕਿ ਲਗਾਤਾਰ ਇਹ ਜਿਹੜੇ ਗੈਵਿਨ ਨਿਊਸਮ ਨੇ ਇਹਨਾਂ ਦੀਆਂ ਸਿਆਸੀ ਸ਼ਾਮਾਂ ਵੀ ਬਹੁਤ ਵੱਡੀਆਂ ਨੇ, ਇਹ ਵੀ ਆਪਣੇ ਆਪ ਨੂੰ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਮਟੀਰੀਅਲ ਵਜੋਂ ਦੇਖਦੇ ਨੇ ਅਗਲਾ, ਤੇ ਦੂਜੇ ਪਾਸੇ ਟਰੰਪ ਜਿਹੜੇ ਨੇ ਉਹ ਜਿੰਨੀਆਂ ਵੀ ਜਿਹੜੀਆਂ ਬਲੂ ਸਟੇਟਸ ਨੇ, ਖਾਸ ਕਰਕੇ ਕੈਲੀਫੋਰਨੀਆ, ਉਹਨਾਂ ਦੇ ਨਾਲ ਜਿਹੜਾ ਉਹਨਾਂ ਦਾ ਇੱਟ ਖੜੀਕਾ ਉਹ ਲਗਾਤਾਰ ਜਾਰੀ ਹੈ। ਬਿਲਕੁਲ। ਸੋ ਟਰੰਪ ਐਡਮਿਨਿਸਟ੍ਰੇਸ਼ਨ ਰੀਡਿਸਟ੍ਰਿਕਟਿੰਗ ਨੂੰ ਲੈ ਕੇ ਜਿਹੜਾ ਸੂ ਕਰਨ ਜਾ ਰਿਹਾ ਹੈਗਾ ਸਟੇਟ ਆਫ ਕੈਲੀਫੋਰਨੀਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਅੱਜ ਮੇਲ ਸਾਊਥ ਕੋਰੀਆ ਦੇ ਲੀਡਰ ਦੇ ਨਾਲ ਹੋਇਆ ਹੈਗਾ। ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਟਵੀਟ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੀ ਸਾਊਥ ਕੋਰੀਆ ਦੀ ਕੰਡੀਸ਼ਨ ਜਿਹੜੀ ਆ ਬਾਲੀ ਗੁੱਡ ਨਹੀਂ ਹੈਗੀ। ਸੋ ਕਾਫੀ ਕੁਝ ਜਿਹੜਾ ਨੈਗੇਟਿਵ ਲਿਖਿਆ, ਪਰ ਉਸ ਤੋਂ ਬਾਅਦ ਉਹ ਜਿਹੜੇ ਆ ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਲੀ ਜੇ ਮਿਊਂਗ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਮਿਲੇ ਤੇ ਕਹਿੰਦੇ ਵੀ ਕਾਫੀ ਪੋਜ਼ਿਟਿਵ ਜਿਹੜੀ ਆ ਉਹਨਾਂ ਦੀ ਮੀਟਿੰਗ ਰਹੀ ਹੈਗੀ ਆ। ਸੋ ਸਾਊਥ ਕੋਰੀਆ ਦੇ ਵਿੱਚ ਕੀ ਹੋ ਰਿਹਾ ਹੈਗਾ, ਉੱਥੇ ਰੈਵੋਲੂਸ਼ਨ ਹੋ ਰਹੀ ਆ, ਇਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖਿਆ ਸੀ। ਤੇ ਉਹ ਕਹਿੰਦੇ ਆ ਵੀ ਉਹ ਸਾਡੇ ਨਾਲ ਬਿਜ਼ਨਸ ਨਹੀਂ ਕਰ ਸਕਦਾ, ਤੇ ਪਰ ਬਾਅਦ ਦੇ ਵਿੱਚ ਅੱਜ ਉਹ ਮਿਲੇ ਵੀ ਹੈਗੇ ਆ। ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਨਾਰਥ ਕੋਰੀਆ ਦੇ ਲੀਡਰ ਕਿਮ ਜੋਂਗ ਉਨ ਉਸ ਨੂੰ ਵੀ ਅਪਰੋਪਰੀਏਟ ਟਾਈਮ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਗੇ। ਪਿਛਲੀ ਵਾਰੀ ਵੀ ਟਰੰਪ ਹੁਣੀ ਉਹਨੂੰ ਮਿਲੇ ਸੀ, ਤੇ ਜਦੋਂ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੀ ਮਿਲਣੀ ਸੀਗੀ ਵੀਅਤਨਾਮ ਸ਼ਾਇਦ, ਉਸ ਤੋਂ ਬਾਅਦ ਕੋਈ ਸਮਝੌਤਾ ਨਹੀਂ ਹੋਇਆ ਤੇ ਉਹ ਉੱਥੋਂ ਹੀ ਵਾਪਸ ਟਰੰਪ ਹੁਣੀ ਆ ਗਏ ਸੀਗੇ। ਸੋ ਸਾਊਥ ਕੋਰੀਆ ਦੇ ਲੀਡਰ ਦੇ ਨਾਲ ਮਿਲੇ ਆ, ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਬਿਜ਼ਨਸ ਕਰਨ ਨੂੰ ਵੀ ਤਿਆਰ ਹਾਂ। ਹੋਰ ਕਾਫੀ ਮੁੱਦਿਆਂ ਦੇ ਉੱਤੇ ਜਿਹੜੀ ਸਾਊਥ ਕੋਰੀਆ ਦੇ ਲੀਡਰ ਆ ਉਹਨਾਂ ਦੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ ਜੀ। ਅਗਲੀ ਗੱਲ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀ ਲਾਸ ਐਂਜਲਸ ਦਾ, ਲਾਸ ਐਂਜਲਸ ਦੇ ਵਿੱਚ ਕਹਿੰਦੇ LA ਕਾਉਂਟੀ ਦੇ ਵਿੱਚ ਹੁਣ ਜਿਹੜਾ ਰੀਬੂਟਸ ਫ੍ਰੀ ਜਿਹੜਾ ਆਫਟਰ ਸਕੂਲ ਪ੍ਰੋਗਰਾਮ ਆ ਉਹ ਲਾਂਚ ਕੀਤਾ ਗਿਆ। 59 ਲੋਕੇਸ਼ਨਸ ਦੇ ਉੱਤੇ ਇਹਨੂੰ ਲਾਂਚ ਕੀਤਾ ਗਿਆ, ਪਰ ਇਹਦੇ ਨਾਲ ਉਹ ਕਹਿੰਦੇ ਵੀ ਜਿਹੜੇ ਬੱਚੇ ਨੇ ਉਹ ਇਸ ਪ੍ਰੋਗਰਾਮ ਦੇ ਤਹਿਤ 7 ਤੋਂ 17 ਸਾਲ ਦੇ, ਉਹ ਕਹਿੰਦੇ ਕਿ ਆਫਟਰ ਸਕੂਲ ਦਾ ਉਹ ਲਾਹਾ ਲੈ ਸਕਣਗੇ ਤੇ 2:30 ਵਜੇ ਤੋਂ ਲੈ ਕੇ 6 ਵਜੇ ਤੱਕ ਜਿੰਨੀਆਂ ਵੀ ਪਾਰਟੀਸਪੇਟਿੰਗ ਜਿਹੜੀਆਂ LA ਕਾਉਂਟੀ ਪਾਰਕਸ ਹੋਣਗੀਆਂ, ਲੋਕੇਸ਼ਨਸ ਹੋਣਗੀਆਂ, ਉਹਨਾਂ ਦੇ ਉੱਤੇ ਹੁਣ ਰਜਿਸਟ੍ਰੇਸ਼ਨ ਜਿਹੜੀ ਆ ਓਪਨ ਆ। ਤੇ ਉਹ ਕਹਿੰਦੇ ਵੀ ਇਹ ਜਿਹੜਾ ਇੱਕ ਸੇਫ ਤੇ ਸਪੋਰਟਿਵ ਆਲਟਰਨੇਟਿਵ ਆ ਫੈਮਲੀਜ਼ ਜਿਹੜੀਆਂ ਕਿ ਆਫਟਰ ਸਕੂਲ ਪ੍ਰੋਗਰਾਮਾਂ ਦਾ ਲਾਹਾ ਲੈਂਦੀਆਂ ਨੇ ਉਹਨਾਂ ਦੇ ਲਈ। ਤੇ ਇਹ ਕਹਿੰਦੇ ਵੀ ਪ੍ਰੋਗਰਾਮ ਜਿਹੜਾ ਕ੍ਰੀਏਟੀਵਿਟੀ ਨੂੰ ਇਨਫੈਸ ਕਰੂਗਾ ਤੇ ਨਾਲ ਹੀ ਬੱਚਿਆਂ ਨੂੰ ਐਕਸਪਲੋਰ ਕਰੂਗਾ। ਪਰ ਇਹਦੇ ਨਾਲ ਇੱਕ ਚਰਚਾ ਹੋਰ ਜਿਹੜੀ ਆ ਉਹ ਚੱਲ ਪਈ ਆ ਕਿ LA ਕਾਉਂਟੀ ਦੇ ਵਿੱਚ ਆਪਾਂ ਪਹਿਲਾਂ ਹੀ ਦੇਖਿਆ ਸੀਗਾ ਕਿ ਲਗਾਤਾਰ ਲਾਸ ਐਂਜਲਸ ਸ਼ਹਿਰ ਦੇ ਨਾਲ ਹੋਰ ਇਲਾਕਿਆਂ ਦੇ ਵਿੱਚ ਜਿਹੜੀਆਂ ਇਮੀਗ੍ਰੇਸ਼ਨ ਰੇਟਸ ਤੋਂ ਬਾਅਦ ਜਿਹੜੀ ਹਿੰਸਾ ਫੈਲੀ ਸੀ, ਵਾਇਲੈਂਸ ਫੈਲੀ ਸੀ। ਕਹਿੰਦੇ ਵੀ ਹੁਣ ਜਿਹੜੇ ਇਮੀਗ੍ਰੈਂਟਸ ਦੇ ਬੱਚੇ ਨੇ ਉਹ ਇਹਨਾਂ ਪ੍ਰੋਗਰਾਮਾਂ ਨੂੰ ਜ਼ਿਆਦਾ ਕੋਈ ਹੁੰਗਾਰਾ ਨਹੀਂ ਦੇ ਰਹੇ। ਆਪਾਂ ਇਹ ਵੀ ਦੇਖਿਆ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਸਟੈਟਸ ਚੈੱਕ ਕਰਵਾਉਣ ਕਰਕੇ ਕਈ ਜਿਹੜੇ ਸਕੂਲ ਡਿਸਟ੍ਰਿਕਟਸ ਨੇ ਉਹਨਾਂ ਨੇ ਆਪਣਾ ਇਤਰਾਜ਼ ਵੀ ਜ਼ਾਹਰ ਕੀਤਾ ਸੀਗਾ, ਤੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਫਿਟ ਦੇ ਕੋਈ ਅਧਿਕਾਰੀ ਆਉਂਦੇ ਨੇ ਜਾਂ ਫਿਟ ਦਾ ਕੋਈ ਬੰਦਾ ਜਾਂ ਫਿਟ ਦੀਆਂ ਏਜੰਸੀਜ਼ ਆਉਂਦੀਆਂ ਨੇ ਇਮੀਗ੍ਰੇਸ਼ਨ ਸਟੈਟਸ ਚੈੱਕ ਕਰਨ ਬੱਚਿਆਂ ਦਾ, ਤਾਂ ਅਸੀਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਨਹੀਂ ਕਰਾਂਗੇ। ਇਹਨਾਂ ਨੇ ਆਪਣੇ ਪੱਧਰ ਤੇ ਜਿਹੜਾ ਇਹ ਅਖਤਿਆਰ ਹੈ ਸਟੈਂਡ ਲਿਆ ਸੀ ਬਹੁਤ ਸਾਰੇ ਸਕੂਲਾਂ ਨੇ, ਖਾਸ ਕਰਕੇ ਕੈਲੀਫੋਰਨੀਆ ਦੇ। ਹੁਣ ਕਹਿੰਦੇ ਕਿ LA ਕਾਉਂਟੀ ਦੇ ਜਿਹੜੇ ਪਾਰਕਸ ਨੇ ਜਾਂ ਹੋਰ ਜਿਹੜੇ ਸਕੂਲ ਨੇ, ਖਾਸ ਕਰਕੇ ਆਫਟਰ ਸਕੂਲ ਪ੍ਰੋਗਰਾਮ, ਬੇਸ਼ੱਕ ਉਹ ਕਹਿੰਦੇ ਕਿ ਬਹੁਤ ਵਧੀਆ ਪ੍ਰੋਗਰਾਮ ਹੈ ਜਿਹਦੇ ਵਿੱਚ ਇਨਵਾਇਰਮੈਂਟ, ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਤੇ ਆਰਟਸ ਤੇ ਮੈਥ ਦੇ ਨਾਲ ਜੁੜੇ ਜਿਹੜੇ ਸਟਰੀਮ ਨੇ ਉਹ ਪੜ੍ਹਾਏ ਜਾਂਦੇ ਨੇ, ਉਹਨਾਂ ਦੇ ਨਾਲ ਦੀਆਂ ਕਲਾਸਾਂ ਦਿੱਤੀਆਂ ਜਾਂਦੀਆਂ ਨੇ। ਹੋਰ ਐਕਟੀਵਿਟੀਜ਼ ਬੱਚਿਆਂ ਦੀਆਂ, ਫੀਲਡ ਟ੍ਰਿਪਸ, ਡੇਲੀ ਹੈਲਥੀ ਜਿਹੜੇ ਸਨੈਕਸ ਉਹ ਦਿੱਤੇ ਜਾਂਦੇ ਨੇ, ਕਲਚਰਲ ਇਵੈਂਟਸ ਕਰਵਾਏ ਜਾਂਦੇ ਨੇ, ਹੌਲੀਡੇਜ਼ ਜਿਹੜੀਆਂ ਨੇ ਉਹ ਮੈਨੇਜ ਕੀਤੀਆਂ ਹੋਈਆਂ ਨੇ, ਸਪੋਰਟਸ ਕਰਵਾਇਆ ਜਾਂਦਾ। ਫਿਟਨੈਸ ਲਈ ਇਹ ਬਹੁਤ ਜ਼ਰੂਰੀ ਆ। ਆਰਟਸ ਦੇ ਵਿੱਚ ਬੱਚਿਆਂ ਦੀ ਕ੍ਰੀਏਟੀਵਿਟੀ ਜਿਹੜੀ ਉਹ ਨਿਕਲ ਕੇ ਆਉਂਦੀ ਆ। ਉਹ ਕਹਿੰਦੇ ਬਾਵਜੂਦ ਇਹਦੇ ਉਹ ਹੁੰਗਾਰਾ ਜਿਹੜਾ ਉਡੀਕਿਆ ਜਾ ਰਿਹਾ ਸੀ, ਜਿਹੜਾ ਮਿੱਥਿਆ ਜਾ ਰਿਹਾ ਸੀ,
ਉਹ ਨਹੀਂ ਮਿਲ ਰਿਹਾ। ਇਹਦੇ ਪਿੱਛੇ ਸਭ ਤੋਂ ਵੱਡਾ ਉਹ ਕਾਰਨ ਇਹ ਮੰਨਦੇ ਨੇ ਕਿ ਬਹੁਤ ਸਾਰੀਆਂ ਇਮੀਗ੍ਰੈਂਟਸ ਫੈਮਿਲੀਜ਼, ਉਹਨਾਂ ਦੇ ਬੱਚੇ ਹਾਲੇ ਵੀ ਖੌਫਜ਼ਦਾ ਨੇ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਬੱਚਾ ਜ਼ਿਆਦਾ ਸਮਾਂ ਘਰ ਤੋਂ ਬਾਹਰ ਰਹੂਗਾ ਜਾਂ ਸਕੂਲਾਂ ਦੇ ਵਿੱਚ ਰਹੂਗਾ ਤਾਂ ਉਹਦੇ ਤੇ ਖਤਰਾ ਜ਼ਰੂਰ ਹੈ ਕਿ ਉਹਦਾ ਜਿਹੜਾ ਸਟੇਟਸ ਆ ਉਹ ਚੈੱਕ ਕੀਤਾ ਜਾ ਰਿਹਾ। ਤੇ ਕਈ ਇਹ ਵੀ ਤਰਕ ਦੇ ਰਹੇ ਨੇ ਕਿ ਬਹੁਤ ਸਾਰੇ ਪਰਿਵਾਰ ਐਲਏ ਦੇ ਇਹਨਾਂ ਇਲਾਕਿਆਂ ਦੇ ਵਿੱਚੋਂ ਮੂਵ ਹੋ ਚੁੱਕੇ ਨੇ, ਖਾਸ ਕਰਕੇ ਉਹ ਪਰਿਵਾਰ ਜਿਨ੍ਹਾਂ ਦਾ ਯੂਐਸ ਦਾ ਜਿਹੜਾ ਸਟੇਟਸ ਸੀਗਾ ਉਹ ਗ੍ਰੀਨ ਕਾਰਡ ਜਾਂ ਫਿਰ ਸਿਟੀਜ਼ਨ ਨਹੀਂ ਸੀਗੇ ਜੀ। ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਨਵਾਂ ਐਗਜ਼ੈਕਟਿਵ ਆਰਡਰ ਜਿਹੜਾ ਆ ਉਹ ਜਾਰੀ ਕਰ ਦਿੱਤਾ ਹੈਗਾ, ਜਿਹਦੇ ਮੁਤਾਬਕ ਜਿਹੜਾ ਅਮਰੀਕਾ ਦਾ ਫਲੈਗ ਆ ਜੀ ਉਹ ਕਹਿੰਦੇ ਵੀ ਵਨ ਆਫ ਦਾ ਮੋਸਟ ਸੇਕਰਡ ਆ, ਤੇ ਇਹ ਸਿੰਬਲ ਹੈਗਾ ਜਿੱਤ ਦਾ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦਾ, ਅਮਰੀਕਨ ਆਜ਼ਾਦੀ ਦਾ, ਆਇਡੈਂਟੀਟੀ ਤੇ ਸਟਰੈਂਥ ਦਾ। ਕਹਿੰਦੇ ਵੀ 2.5 ਸੈਂਚਰੀ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਮਰੀਕਨਸ ਨੇ ਆਪਣੀ ਜਿਹੜੀ ਜ਼ਿੰਦਗੀ ਆ ਦਿੱਤੀ ਹੈਗੀ ਆ, ਉਹ ਅਮਰੀਕਾ ਦੇ ਲੜੇ, ਬਲੈਡ ਤੇ ਡਾਈਡ ਤੇ ਮਰੇ ਵੀ ਅਮਰੀਕਾ ਦੇ ਲਈ, ਟੂ ਕੀਪ ਸਟਾਰਸ ਐਂਡ ਸਟ੍ਰਾਈਪਸ ਵੇਵਿੰਗ ਪ੍ਰਾਊਡਲੀ। ਸੋ ਬਹੁਤ ਵਾਰ ਲੋਕ ਜਦੋਂ ਪ੍ਰੋਟੈਸਟ ਕਰਦੇ ਆ ਉਹ ਝੰਡੇ ਨੂੰ ਅੱਗ ਲਾ ਦਿੰਦੇ ਆ। ਸੋ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਅੱਗ ਨਹੀਂ ਲਾ ਸਕੋਗੇ, ਇਹ ਸਾਡਾ ਬਹੁਤ ਹੀ ਸੇਕਰਡ ਫਲੈਗ ਹੈਗਾ, ਸੋ ਸਾਡਾ ਨੈਸ਼ਨਲ ਲਾਈਫ ਦਾ ਸਿੰਬਲ ਹੈਗਾ, ਤੇ ਸਾਨੂੰ ਦੱਸਦਾ ਹੈ ਵੀ ਸਾਰੇ ਇਕੱਠੇ ਹੋ ਕੇ ਸਾਰੇ ਅਮਰੀਕਨ ਜਿਹੜੇ ਅੱਗੇ ਚਲੀਏ, ਤੇ ਇਸ ਕਰਕੇ ਇਸ ਦੀ ਜਿਹੜੀ ਆ ਡਿਸਕ੍ਰਿਸ਼ਨ ਨਹੀਂ ਕੀਤੀ ਜਾਵੇ, ਕਿਸੇ ਤਰ੍ਹਾਂ ਦਾ ਉਹਨੂੰ ਅੱਗ ਨਾ ਲਾਈ ਜਾਵੇ, ਤੇ ਜਿਹੜਾ ਇਦਾਂ ਦਾ ਕੰਮ ਕਰੂਗਾ ਉਸ ਨੂੰ ਜਿਹੜੀ ਸਜ਼ਾ ਦਿੱਤੀ ਜਾਊਗੀ। ਹਾਲਾਂਕਿ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀ, ਫਸਟ ਅਮੈਂਡਮੈਂਟ ਜੋ ਆ ਉਹ ਪ੍ਰੋਟੈਕਟ ਕਰਦਾ ਆ ਵੀ ਤੁਸੀਂ ਅਮਰੀਕਨ ਫਲੈਗ ਦੇ ਨਾਲ ਛੇੜਖਾਨੀ ਕਰ ਸਕਦੇ ਹੋ, ਪਰ ਟਰੰਪ ਉਹਨਾਂ ਦੇ ਨਵੇਂ ਆਰਡਰ ਦੇ ਨਾਲ ਲੱਗਦਾ ਇਹ ਕੰਮ ਬੰਦ ਹੋਊਗਾ, ਜੋ ਕਿ ਵਧੀਆ ਹੈ, ਇਹ ਹੋਣਾ ਵੀ ਚਾਹੀਦਾ ਹੈਗਾ। ਹਾਂਜੀ, ਬਿਲਕੁਲ। ਦੇਖੋ, ਜੋ ਤੁਸੀਂ ਰੋਸ ਮੁਜ਼ਾਹਰਾ ਜੋ ਕਰਨਾ ਜਾਂ ਤੁਹਾਡੀ ਕੋਈ ਮੰਗ ਆ ਤਾਂ ਤੁਸੀਂ ਉਹਨੂੰ ਸ਼ਾਂਤਪੂਰਵਕ ਤਰੀਕੇ ਦੇ ਨਾਲ ਅਮਨ ਕਾਨੂੰਨ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖ ਸਕਦੇ ਹੋ। ਝੰਡੇ ਨੂੰ ਅੱਗ ਲਾਉਣਾ ਕੋਈ ਸਿਆਣਪ ਨਹੀਂ ਹੈ। ਬੇਸ਼ੱਕ ਤੁਸੀਂ ਦੁਸ਼ਮਣ ਦੇ ਦੇਸ਼ ਦਾ ਵੀ ਜੇ ਝੰਡਾ ਸਾੜਦੇ ਹੋ ਤਾਂ ਉਹ ਵੀ ਕੋਈ ਸਿਆਣਪ ਨਹੀਂ ਹੈ। ਝੰਡਾ ਜਿਹੜਾ ਉਹ ਕਿਸੇ ਵੀ ਸੋਵਰਨਟੀ ਦਾ ਪ੍ਰਤੀਕ ਹੁੰਦਾ। ਸੋਵਰਨਟੀ ਜਿਹੜੀ ਆ ਉਹ ਕਿਸੇ ਦੇਸ਼ ਦੀ ਡਿਗਨਿਟੀ ਅਸਲ ਦੇ ਵਿੱਚ ਉੱਥੋਂ ਦੇ ਲੋਕਾਂ ਦੀ ਹੁੰਦੀ ਹੈ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਸਮਝਣਾ ਚਾਹੀਦਾ। ਇਹ ਜਿਹੜੀ ਹੁੱਲੜਬਾਜ਼ੀਆਂ ਨੇ ਇਹਨਾਂ ਦੇ ਕੁਝ ਨਾ ਤਾਂ ਸਿੱਟੇ ਵਧੀਆ ਨਿਕਲਦੇ ਨੇ ਤੇ ਨਾ ਹੀ ਜਿਹੜੇ ਸਿਆਣੇ ਲੋਕ ਨੇ, ਜਿਹੜੇ ਸਮਝਦਾਰ ਲੋਕ ਨੇ, ਦੂਜੇ ਦੀ ਡਿਗਨਿਟੀ, ਦੂਜੇ ਦੀ ਸੋਵਰਨਟੀ ਦਾ ਸਤਿਕਾਰ ਕਰਨ ਵਾਲੇ ਲੋਕ ਨੇ, ਉਹ ਇਹੋ ਜਿਹਾ ਕਦਮ ਕਦੇ ਵੀ ਨਹੀਂ ਚੁੱਕਦੇ। ਪਰ ਕਈ ਵਾਰੀ ਜਿਹੜਾ ਮਨੁੱਖ ਆ ਉਹ ਸਖਤ ਸਜ਼ਾਵਾਂ ਤੋਂ ਡਰਦਾ ਤਾਂ ਆਪਣੀਆਂ ਹਰਕਤਾਂ ਤੇ ਕਾਬੂ ਪਾ ਲੈਂਦਾ, ਪਰ ਲਿਬਰਲਿਜ਼ਮ ਦਾ ਉਹ ਕਈ ਵਾਰੀ ਰਿਸਪੈਕਟ ਨਹੀਂ ਕਰਦਾ। ਕਈ ਵਾਰੀ ਸਰਕਾਰਾਂ ਜਿਹੜੀਆਂ ਨੇ ਉਹ ਨਹੀਂ ਚਾਹੁੰਦੀਆਂ ਹੁੰਦੀਆਂ ਕਿ ਸਖਤੀ ਕੀਤੀ ਜਾਵੇ, ਪਰ ਲੋਕ ਜਿਹੜੇ ਨੇ ਉਹਨਾਂ ਦੀਆਂ ਹਰਕਤਾਂ ਮਜਬੂਰ ਕਰ ਦਿੰਦੀਆਂ ਵੀ ਉਹ ਸਖਤੀ ਕਰਨ, ਸਰਕਾਰਾਂ ਸਖਤ ਕਾਨੂੰਨ ਹੋਣ। ਸਖਤ ਕਾਨੂੰਨ ਕੋਈ ਸੱਭਿਅਕ ਸਮਾਜ ਦੀ ਨਿਸ਼ਾਨੀ ਨਹੀਂ ਹੁੰਦੇ, ਉਹ ਕਾਬੂ ਪਾਉਣ ਵਾਸਤੇ ਹਰਕਤਾਂ ਦੇ ਹੁੰਦੇ ਨੇ। ਸਖਤ ਕਾਨੂੰਨ ਕੋਈ ਨਾ ਮਨੁੱਖਤਾ ਲਈ ਕੋਈ ਬੜੀ ਚੰਗੀ ਚੀਜ਼ ਹੈ ਜਾਂ ਕੋਈ ਸੱਭਿਅਕ ਚੀਜ਼ ਇਹ ਹੁੰਦੀ ਹੈ। ਅਗਲੀ ਗੱਲ ਕਰੀਏ ਮੋਰੇਨੋ ਵੈਲੀ ਦੇ ਉਸ ਬੱਚੇ ਦੇ ਬਾਰੇ ਜਿਸ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬੱਚੇ ਦੀ ਰਿਪੋਰਟ ਲਿਖਾਈ ਸੀ ਉਹਦੇ ਮਾਪਿਆਂ ਨੇ ਕਿ ਇਹ ਲਾਪਤਾ, ਪਰ ਹੁਣ ਉਹਦੇ ਜਿਹੜੇ ਮਾਪਿਓ ਨੇ ਉਹਨਾਂ ਨੂੰ ਅਰੈਸਟ ਕੀਤਾ ਗਿਆ। 7 ਮਹੀਨਿਆਂ ਦਾ ਬੱਚਾ ਐਮਨੂਅਲ ਹਾਰੋ ਜਿਹੜਾ ਦੱਸਿਆ ਗਿਆ, ਇਹਨੂੰ ਰਿਪੋਰਟ ਇਹ ਕੀਤਾ ਗਿਆ ਸੀ ਰਿਵਰਸਾਈਡ ਕਾਉਂਟੀ ਦੇ ਇਲਾਕਿਆਂ ਦੇ ਵਿੱਚੋਂ ਕਿ ਇਹ ਬੱਚਾ ਜਿਹੜਾ ਉਹ ਲਾਪਤਾ ਹੋ ਗਿਆ। ਉਸ ਤੋਂ ਬਾਅਦ ਸੈਨ ਬਰਨੀਨੋ ਕਾਉਂਟੀ ਦੇ ਵਿੱਚ ਜਾਂ ਉਹਨਾਂ ਦੇ ਜਿਹੜੇ ਕਾਉਂਟੀ ਸ਼ੈਰਿਫ ਦੇ ਡਿਪਾਰਟਮੈਂਟ ਨੇ ਉੱਥੇ ਵੀ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਵਹੀਕਲਸ ਨੇ ਉਹਨਾਂ ਦੀ ਤਲਾਸ਼ੀ ਲਈ ਗਈ, ਸ਼ੱਕ ਦੇ ਆਧਾਰ ਤੇ ਕਈ ਲੋਕਾਂ ਨੂੰ ਪੁੱਛਿਆ ਵੀ ਗਿਆ। ਬਾਅਦ ਦੇ ਵਿੱਚ ਉਹ ਕਹਿੰਦੇ ਕਿ ਪਤਾ ਲੱਗਿਆ ਵੀ ਹਿਲੀ ਸਟ੍ਰੈਚ ਜਾਂ ਹੋਰ ਜਿਹੜੇ ਇਲਾਕੇ ਨੇ ਨਾਲ ਦੇ ਉੱਥੇ ਵੀ ਜਿਹੜੀ ਸਰਚ ਕੀਤੀ ਗਈ। ਇਨਵੈਸਟੀਗੇਟਰ ਜਿਹੜੇ ਸੀਗੇ ਉਹਨਾਂ ਨੂੰ ਨਾਲੋਂ ਨਾਲ ਮਾਪਿਆਂ ਦੇ ਉੱਤੇ ਵੀ ਸ਼ੱਕ ਸੀਗਾ ਵੀ ਇਹ ਜਿਹੜਾ ਬੱਚਾ ਇਹ ਇਹਨਾਂ ਨੇ ਲਾਪਤਾ ਕੀਤਾ। ਹੁਣ ਜਿਹੜਾ ਜੈਕ ਹਾਰੋ ਆ ਇਸ ਮਾਮਲੇ ਦੇ ਵਿੱਚ 32 ਸਾਲ ਦਾ ਉਹ ਹੈਗਾ, ਉਹਦਾ ਪਿਤਾ ਦੱਸਿਆ ਗਿਆ ਉਹ ਡੈਪਟੀਜ਼ ਦੇ ਨਾਲ ਕਹਿੰਦੇ ਵੀ ਜਦੋਂ ਗੱਲਬਾਤ ਕਰ ਰਿਹਾ ਸੀਗਾ ਤੇ ਉਹ ਕਈ ਗੱਲਾਂ ਤੋਂ ਸਵਾਲਾਂ ਤੋਂ ਜਿਹੜਾ ਉਹ ਮੁਨਕਰ ਹੋ ਰਿਹਾ ਸੀਗਾ। ਬਾਅਦ ਦੇ ਵਿੱਚ ਉਹਨੇ ਇਸ ਜਾਂਚ ਨੂੰ ਜਿਹੜਾ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਉਹਨੇ ਦੱਸਿਆ ਵੀ ਫਲਾਨੀ ਥਾਂ ਤੇ ਅਸੀਂ ਗਏ ਸੀ, ਉੱਥੋਂ ਲਾਪਤਾ ਹੋ ਗਿਆ, ਜਾਂ ਜਿਵੇਂ ਵੀ ਮਨਘੜਤ ਜਿਹੜੀਆਂ ਕਹਾਣੀਆਂ ਘੜੀਆਂ। 41 ਸਾਲਾ ਰਬੈਕਾ ਹਾਰੋ ਨੂੰ ਜਦੋਂ ਕਹਿੰਦੇ ਕਿ ਅਲੱਗ ਤੌਰ ਤੇ ਉਹਨੂੰ ਸਵਾਲ ਪੁੱਛੇ ਗਏ ਤਾਂ ਦੱਸਿਆ ਕਿ ਜਿਹੜਾ ਬੱਚਾ ਸੀਗਾ ਐਮਨੂਅਲ ਹਾਰੋ, ਉਹ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਦੋਹਾਂ ਨੇ ਰਲ ਕੇ ਉਹਨੂੰ ਲਾਪਤਾ ਕੀਤਾ। ਤੇ ਇਸ ਮਾਮਲੇ ਦੇ ਵਿੱਚ ਜਿਹੜਾ ਮੰਦਭਾਗੀ ਜਿਹੜੀ ਗੱਲ ਆ, ਜਿਹੜਾ ਹੋਰ ਵੀ ਜਿਹੜਾ ਭਿਆਨਕ ਪਾਰਟ ਆ ਉਹ ਇਹ ਹੈ ਕਿ ਉਸ ਬੱਚੇ ਦੀ ਜਿਹੜੀ ਆ
ਉਹ ਡੈਥ ਹੋ ਚੁੱਕੀ ਆ। ਸੋ ਹੁਣ ਸ਼ੱਕ ਜਿਹੜਾ ਇਹਨਾਂ ਦੋਨਾਂ ਦੇ ਉੱਤੇ ਗਿਆ। ਜੈਕ ਹਾਰੋ ਜਿਹੜਾ ਕਿ 32 ਸਾਲਾਂ ਦਾ ਦੱਸਿਆ ਸੀਗਾ, ਤੇ ਉਹਦੀ ਮਾਤਾ ਰਬੇਕਾ ਹਾਰੋ ਜਿਹੜੀ ਆ, ਉਹਨਾਂ ਦੇ ਉੱਤੇ ਸ਼ੱਕ ਆ ਵੀ ਉਹਨਾਂ ਨੇ ਇਸ ਬੱਚੇ ਨੂੰ ਜਿਹੜਾ ਉਹ ਕਤਲ ਕਰ ਦਿੱਤਾ, ਮਾਰ ਦਿੱਤਾ ਗਿਆ। ਬਾਅਦ ਦੇ ਵਿੱਚ ਇਹਨਾਂ ਤੋਂ ਜਿਹੜੀ ਰਬੇਕਾ ਹਾਰੋ ਆ, ਪੁੱਛ ਪੜਤਾਲ ਦੇ ਦੌਰਾਨ ਇਹ ਸਾਹਮਣੇ ਆਇਆ। ਹੁਣ ਉਸ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ। ਡਿਪਟੀ ਜਿਹੜੇ ਨੇ ਉਹਨਾਂ ਨੇ ਦੱਸਿਆ ਵੀ ਹਾਰੋ ਜਿਹੜੇ ਨੇ ਉਹ ਕਈ ਸਵਾਲਾਂ ਦਾ ਜਵਾਬ ਦੇਣ ਤੋਂ ਸਮਰਥ ਸੀਗੇ, ਤੇ ਉਹਨਾਂ ਦੇ ਉੱਤੇ ਹੁਣ ਕਈ ਤਰ੍ਹਾਂ ਦੇ ਜਿਹੜੇ ਚਾਰਜ ਨੇ ਉਹ ਲਗਾਏ ਜਾਣਗੇ। ਜੀ ਜੀ, ਅਗਲੀ ਖਬਰ ਵੱਲ ਚਲੀਏ ਤੇ ਅਮਰੀਕਾ ਦੇ ਵਿੱਚ 30 ਮਿਲੀਅਨ ਦੇ ਕਰੀਬ ਜੋ ਆ ਉਹ ਅਲਰਟ ਦੇ ਉੱਤੇ ਆ, ਖਾਸ ਕਰਕੇ ਹੀਟ ਨੂੰ ਲੈ ਕੇ, ਜੀ ਕਿਉਂਕਿ ਬੜੀ ਖਤਰਨਾਕ ਜਿਹੜੀ ਹੀਟ ਵੇਵ ਚੱਲ ਰਹੀ ਹੈਗੀ ਆ। ਟ੍ਰੋਪੀਕਲ ਸਟਾਰਮ ਫਰਨਾਂਡ ਇਹ ਵੀ ਅਟਲਾਂਟਿਕ ਏਰੀਏ ਦੇ ਵਿੱਚ ਫਾਰਮ ਹੋ ਰਿਹਾ ਹੈਗਾ। ਐਕਸਟ੍ਰੀਮ ਹੀਟ ਵਾਰਨਿੰਗ ਸੰਡੇ ਤੱਕ ਉਹਨਾਂ ਸ਼ਹਿਰਾਂ ਦੇ ਵਿੱਚ ਸ਼ੁਰੂ ਕੀਤੀ ਗਈ ਹੈ। ਮੈਂ ਨਾਂ ਸਾਂਝੇ ਕਰ ਲੈਣਾ। ਸਿਆਟਲ ਵਾਸ਼ਿੰਗਟਨ ਦੇ ਵਿੱਚ, ਪੋਰਟਲੈਂਡ ਓਰੇਗਨ, ਲਾਸ ਐਂਜਲਸ ਕੈਲੀਫੋਰਨੀਆ, ਲਾਸ ਵੇਗਸ ਨਵਾਡਾ ਤੇ ਫੀਨਿਕਸ ਐਰੀਜ਼ੋਨਾ ਦੇ ਵਿੱਚ। ਸੋ ਇਹਦੇ ਨਾਲ, ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਵੀ ਹੀਟ ਦੇ ਨਾਲ ਅੱਗ ਲੱਗਣ ਦੇ ਬਹੁਤ ਚਾਂਸ ਹੁੰਦੇ ਆ, ਤੇ ਇਵੈਕੂਏਸ਼ਨ ਆਰਡਰ ਜਾਰੀ ਕੀਤੀ ਗਏ ਆ ਕੈਲੀਫੋਰਨੀਆ ਦੇ ਪਿਕਟ ਫਾਇਰ, ਜਿਹਦੇ ਨਾਲ ਹੁਣ ਤੱਕ 6800 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਇਹ ਨੈਪਾ ਕਾਉਂਟੀ ਦਾ ਏਰੀਆ ਹੈਗਾ ਜਿੱਥੇ ਪਿਕਟ ਫਾਇਰ ਲੱਗੀ ਹੋਈ ਆ। ਅਗਸਤ 21 ਨੂੰ ਇਹ ਸ਼ੁਰੂ ਹੋਈ ਸੀ ਤੇ ਹੁਣ 6800 ਏਕੜ ਤੱਕ ਜਿਹੜੀ ਹੈ ਫੈਲ ਚੁੱਕੀ ਹੈਗੀ ਆ। ਈਸਟ ਆਫ ਸੈਂਟਾ ਰੋਜ਼ਾ ਜਿਹੜਾ ਆ ਫਾਇਰ 13% ਕੰਟੇਨਡ ਆ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਤੇ ਫਾਇਰ ਪ੍ਰੋਟੈਕਸ਼ਨ ਵਾਲੇ ਜੋ ਆ ਉਹ ਦੱਸ ਰਹੇ ਹੈਗੇ। ਜੀ ਬਿਲਕੁਲ, ਜਿਵੇਂ ਆਪਾਂ ਲਗਾਤਾਰ ਇਮੀਗ੍ਰੇਸ਼ਨ ਦੇ ਮਾਮਲੇ ਉੱਤੇ ਚਰਚਾ ਕਰ ਹੀ ਰਹੇ ਹਾਂ, ਇਸੇ ਤਰੀਕੇ ਦੇ ਅਮਰੀਕਾ ਦੇ ਵਿੱਚ ਕਈ ਅਦਾਰੇ ਨੇ, ਕਈ ਲੋਕ ਨੇ ਜਿਹੜੇ ਪ੍ਰਵਾਸੀਆਂ ਦੇ ਹੱਕ ਦੀ ਗੱਲ ਜਾਂ ਫੈਕਟ ਵਾਈਜ਼ ਜਿਹੜਾ ਸਰਕਾਰ ਨੂੰ ਸਵਾਲ ਕਰ ਰਹੇ ਨੇ ਕਿ ਜੇਕਰ ਤੁਸੀਂ ਇਹ ਕੰਮ ਕਰਦੇ ਹੋ ਜਾਂ ਇਹ ਐਕਸ਼ਨ ਲੈਂਦੇ ਹੋ ਤਾਂ ਉਹਦੇ ਨਾਲ ਯੂਐਸ ਦੇ ਵਿੱਚ ਆ ਜਿਹੜੇ ਪ੍ਰਭਾਵ ਆ ਉਹ ਨਜ਼ਰ ਆਉਣਗੇ। ਦੀ ਨਿਊਯਾਰਕ ਟਾਈਮਜ਼ ਦਾ ਇੱਕ ਜਿਹੜਾ ਆਰਟੀਕਲ ਆ, ਓਪੀਨੀਅਨ ਆਰਟੀਕਲ ਆ ਵੈਸੇ ਤਾਂ ਇਹ ਸਾਰਿਆਂ ਦੇ ਪੜ੍ਹਨ ਵਾਲਾ ਆਰਟੀਕਲ ਹੈ। ਉਹਨਾਂ ਨੇ ਕਿਹਾ, ਅਸਲ ਦੇ ਵਿੱਚ ਉਹਨਾਂ ਨੇ ਇਸ ਆਰਟੀਕਲ ਦੇ ਜ਼ਰੀਏ ਇਮੀਗ੍ਰੈਂਟਸ ਜਿਹੜੇ ਨੇ, ਪ੍ਰਵਾਸੀ ਜਿਹੜੇ ਨੇ, ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਉਹ ਕਹਿੰਦੇ ਕਿ ਕੈਲੀਫੋਰਨੀਆ ਫਾਰਮਸ ਫੀਡ ਅਮਰੀਕਾ, ਦੇ ਕਾਂਟ ਡੂ ਇਟ ਵਿਦਆਊਟ ਇਮੀਗ੍ਰੈਂਟਸ। ਵੀ ਇਹ ਜਿਹੜੇ ਕੈਲੀਫੋਰਨੀਆ ਦੇ ਐਗਰੀਕਲਚਰ ਪ੍ਰੋਡਿਊਸ ਜਿੰਨਾ ਵੀ ਹੁੰਦਾ ਉਹਦੇ ਵਿੱਚ ਇਮੀਗ੍ਰੈਂਟਸ ਜਿਹੜੇ ਲੋਕ ਨੇ, ਚਾਹੇ ਉਹਨੂੰ ਪੈਦਾ ਕਰਨਾ ਹੋਵੇ, ਚਾਹੇ ਉਹਨੂੰ ਤੜਵਾਈ ਕਰਨੀ ਹੋਵੇ, ਚਾਹੇ ਉਹਦੀ ਪੈਕਿੰਗ ਕਰਨੀ ਹੋਵੇ, ਤੇ ਚਾਹੇ ਉਹਦੀ ਟਰਾਂਸਪੋਰਟੇਸ਼ਨ ਕਰਨੀ ਹੋਵੇ, ਇਹ ਸਾਰਾ ਕੰਮ ਉਹ ਕਹਿੰਦੇ ਕਿ ਇਮੀਗ੍ਰੈਂਟਸ ਲੋਕ ਜਿਹੜੇ ਨੇ ਤਕਰੀਬਨ 90% ਇਹਦੇ ਵਿੱਚ ਇਨਵੋਲਵ ਹੁੰਦੇ ਨੇ। ਹਾਂ, ਉਹਨਾਂ ਨੇ ਇਹ ਵੀ ਮੰਨਿਆ ਵੀ ਚਲੋ ਦੂਜੀਆਂ ਜਿਹੜੇ ਅਮਰੀਕਨਸ ਵੀ ਉਹ ਹੋਣਗੇ, ਉਹ ਵੀ ਹੈਗੇ ਨੇ, ਉਹਨਾਂ ਦੇ ਫਾਰਮ ਹੋਣਗੇ, ਪਰ ਉਹ ਕਹਿੰਦੇ ਵੀ ਇਸ ਨੂੰ ਇੱਕ ਕਿਸੇ ਵੀ ਉਤਪਾਦਨ ਨੂੰ ਉਹਦੇ ਗਾਹਕ ਤੱਕ ਪਹੁੰਚਾਉਣਾ, ਇਹਦੇ ਵਿੱਚ ਜਿਹੜੀ ਇਹ ਚੇਨ ਆ ਇਹ ਇਮੀਗ੍ਰੈਂਟਸ ਤੋਂ ਬਿਨਾਂ ਨਹੀਂ ਚੱਲ ਸਕਦੀ। ਤੇ ਨਾਲ ਹੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੋਰ ਫੈਕਟ ਨੇ ਇਹਦੇ ਉੱਤੇ ਚਰਚਾ ਕੀਤੀ ਆ, ਤੇ ਉਹ ਕਹਿੰਦੇ ਕਿ ਜੇਕਰ ਇਸੇ ਤਰ੍ਹਾਂ ਇਹ ਕੰਮ ਚੱਲਦਾ ਰਿਹਾ ਤਾਂ ਉਹ ਕਹਿੰਦੇ ਕਿ ਇਹ ਜਿਹੜੀ ਲੈਂਡ ਆ, ਜਿਹੜੀ ਕੈਲੀਫੋਰਨੀਆ ਦੀ ਧਰਤੀ ਆ, ਉਹ ਸਾਨੂੰ ਪਤਾ ਲੱਗੂਗਾ ਵੀ ਜਦੋਂ ਉਹ ਫਲਾਂ ਦੇ ਨਾਲ ਲੱਦੀ ਹੋਈ, ਜਦੋਂ ਉਹ ਫਰੂਟਸ ਦੇ ਨਾਲ ਲੱਦੀ ਹੋਈ, ਜਦੋਂ ਹੋਰ ਚੀਜ਼ਾਂ ਦੇ ਨਾਲ ਲੱਦੀ ਹੋਈ, ਤੇ ਉਹਨਾਂ ਨੂੰ ਕੋਈ ਤੋੜਨ ਵਾਲਾ ਨਾ ਰਿਹਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਆਰਟੀਕਲ, ਹਾਲਾਂਕਿ ਓਪੀਨੀਅਨ ਆਰਟੀਕਲ ਆ ਪਰ ਫੈਕਚੁਅਲ ਹੈ, ਬਹੁਤ ਸਾਰੇ ਆਰਟੀਕਲ ਸ਼ੁਰੂ ਤੋਂ ਹੀ ਹੈਗੇ ਨੇ ਜਿਹੜੇ ਉਹ ਉਹਨਾਂ ਪ੍ਰਭਾਵਾਂ ਦੀ ਗੱਲ ਕਰਦੇ ਨੇ ਜਦੋਂ ਤੋਂ ਇਮੀਗ੍ਰੇਸ਼ਨ ਜਾਂ ਇਮੀਗ੍ਰੈਂਟਸ ਲੋਕਾਂ ਦੇ ਵਿਰੁੱਧ ਜਿਹੜੇ ਐਕਸ਼ਨ ਲਏ ਜਾ ਰਹੇ ਨੇ, ਜਾਂ ਜਿੱਥੇ ਕਿਤੇ ਵੀ ਜਿਹੜਾ ਉਹ ਪ੍ਰਭਾਵ ਪੈ ਰਿਹਾ ਵੀ ਜਿਹੜੀ ਲੇਬਰ ਕਲਾਸ ਆ ਉਹ ਲਗਾਤਾਰ ਪ੍ਰਭਾਵਿਤ ਹੋ ਰਹੀ ਆ। ਆਪਾਂ ਨੂੰ ਪਤਾ ਜਦੋਂ ਲੰਘੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਉਹਨਾਂ ਇਲਾਕਿਆਂ ਦੇ ਵਿੱਚ ਆਈਸ ਗਈ ਸੀ ਜਿੱਥੇ ਇੱਕ ਬੰਦੇ ਦੀ ਮੌਤ ਵੀ ਹੋ ਗਈ ਸੀ। ਆਈਸ ਦੇ ਦੌਰਾਨ ਭੱਜ ਰਿਹਾ ਸੀ ਉਹ, ਤੇ ਇੱਕ ਲੇਬਰਰ ਸੀਗਾ, ਮਜ਼ਦੂਰ ਸੀਗਾ, ਖੇਤ ਦੇ ਵਿੱਚ ਭੱਜਦੇ ਛੱਤ ਤੋਂ ਡਿੱਗ ਪਿਆ ਸੀਗਾ। ਉਦੋਂ ਬਾਅਦ ਜਿੰਨੇ ਐਡਵੋਕੇਸੀ ਕਰਨ ਵਾਲੇ ਗਰੁੱਪ ਆ, ਹਾਲਾਂਕਿ ਉਹ ਲਤੀਨੋ ਮੂਲ ਦੇ ਨੇ, ਹੋਰ ਮੂਲ ਦੇ ਲੋਕਾਂ ਦੇ ਗਰੁੱਪ ਨੇ, ਤਾਂ ਉਹਨਾਂ ਨੇ ਜਿਹੜੀ ਆਪਣੀ ਆਵਾਜ਼ ਆ ਉਹ ਹੋਰ ਤੇਜ਼ ਕਰ ਦਿੱਤੀ ਸੀ। ਪਰ ਐਲਏ ਦੇ ਵਿੱਚ ਜਿਹੜੀ ਹਿੰਸਾ ਹੋਈ ਉਹਨੇ ਇਸ ਸਾਰੇ ਕਾਸੇ ਨੂੰ ਡੈਂਟ ਪਾ ਦਿੱਤਾ। ਉਹਨੇ ਫਿਰ ਉਹ ਜਿਹੜੀ ਐਂਟੀ ਇਮੀਗ੍ਰੈਂਟ ਹੇਟ ਸੀਗੀ ਉਹਨੂੰ ਤਾਂ ਲਿਆਂਦਾ। ਸੋ ਇਸ ਤਰ੍ਹਾਂ ਦੀਆਂ ਕਈ ਵਾਰੀ ਮੁਹਿੰਮਾਂ ਦੇ ਵਿੱਚ, ਸੰਘਰਸ਼ਾਂ ਦੇ ਵਿੱਚ, ਲਹਿਰਾਂ ਦੇ ਵਿੱਚ, ਮੋਰਚਿਆਂ ਦੇ ਵਿੱਚ, ਕੰਪੇਨਸ ਦੇ ਵਿੱਚ ਕਈ ਤਰ੍ਹਾਂ ਦੇ ਮਰਹਲੇ ਆ ਜਾਂਦੇ ਨੇ ਜਦੋਂ ਚੰਗੀ ਗੱਲ ਹੋਣ ਦੇ ਬਾਵਜੂਦ, ਜਦੋਂ ਉਹ ਲੋਕ ਪੱਖੀ ਹੋਣ ਦੇ ਬਾਵਜੂਦ ਵੀ ਕੁਝ ਕਾਰਨਾਂ ਕਰਕੇ ਦਬ ਜਾਂਦੀ ਹੈ। ਇਹ ਆਰਟੀਕਲ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਅਗਲੀ ਖਬਰ ਚਲੀਏ, ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ ਹੋਣਾ ਨੇ AI ਕੰਪਨੀ ਨੂੰ ਵਾਰਨਿੰਗ ਦਿੱਤੀ ਆ ਵੀ ਜੇ ਤੁਹਾਡੇ ਕਰਕੇ ਬੱਚੇ ਹਾਰਮ ਹੋਏ, ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇਸ਼ੂ ਆਇਆ ਤੇ ਅਸੀਂ ਤੁਹਾਨੂੰ ਅਕਾਊਂਟੇਬਲ ਬਣਾਵਾਂਗੇ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ ਹੋਣਾ ਨੇ ਉਹਨਾਂ ਦੇ ਨਾਲ ਅੱਜ 44 ਦੇ ਕਰੀਬ ਅਟਾਰਨੀ ਜਨਰਲ ਸੀਗੇ ਵੱਖ-ਵੱਖ ਕਾਉਂਟਰੀਜ਼ ਦੇ ਜਾਂ ਸਿਟੀਜ਼ ਦੇ, ਤੇ 12 ਦੇ ਕਰੀਬ ਜਿਹੜੇ ਟੌਪ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀਜ਼ ਆ ਉਹਨਾਂ ਨੂੰ ਉਹਨਾਂ ਨੇ ਲੈਟਰ ਲਿਖਿਆ ਹੈਗਾ, ਖਾਸ ਕਰਕੇ ਸੈਕਸ਼ੂਅਲੀ ਇਨਅਪਰੋਪਰੀਏਟ ਇੰਟਰੈਕਸ਼ਨਸ ਬਿਟਵੀਨ ਐਲ
ਚੈਟਬੋਟਸ ਤੇ ਚਿਲਡਰਨ, ਤੇ ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਿਲਕੁਲ ਕਲੀਅਰਲੀ ਕਹਿਣਾ ਚਾਹੁੰਦੇ ਆ ਵੀ ਬੱਚਿਆਂ ਦੇ ਕੋਲ ਇਦਾਂ ਦਾ ਜਿਹੜਾ ਮਟੀਰੀਅਲ ਆ AI ਦੇ ਥਰੂ ਨਹੀਂ ਜਿਹੜਾ ਮਿਲਣਾ ਚਾਹੀਦਾ ਹੈਗਾ। ਸੋ ਉਹਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਇਹ ਦੇਖਦੇ ਆ। ਪਰ ਅੱਜ 12 ਦੇ ਕਰੀਬ ਕੰਪਨੀਆਂ ਦੇ ਜਿਹੜੇ CEO ਆ ਉਹਨਾਂ ਨੂੰ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੰਟਾ ਹੁਣੀ ਮਿਲੇ ਹੈਗੇ ਆ। ਜੀ, ਇੱਕ ਵਾਰੀ ਫਿਰ ਤੋਂ ਚਰਚਾ ਡੋਨਾਲਡ ਟਰੰਪ ਦੀ ਹੈ, ਕਿਉਂਕਿ ਇੱਕ ਵਾਰੀ ਉਹਨਾਂ ਨੇ ਫਿਰ ਬਿਆਨ ਦਿੱਤਾ ਇੰਡੀਆ ਪਾਕਿਸਤਾਨ ਜੰਗ ਦੇ ਬਾਰੇ। ਉਹ ਕਹਿੰਦੇ ਕਿ ਉਹਨਾਂ ਨੇ ਦੁਨੀਆ ਭਰ ਦੀਆਂ 7 ਜੰਗਾਂ ਨੂੰ ਰੋਕਿਆ, ਜਿਨ੍ਹਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਜੰਗ ਵੀ ਸ਼ਾਮਲ ਆ। ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ 7 ਜੰਗਾਂ ਨੂੰ ਦੁਨੀਆ ਭਰ ਦੇ ਵਿੱਚ ਰੋਕ ਦਿੱਤਾ। ਇਹਨਾਂ ਦੇ ਵਿੱਚੋਂ 4 ਉਹ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਧਿਰਾਂ ਸੰਘਰਸ਼ ਕਰ ਰਹੀਆਂ ਸੀ ਆਪਸ ਵਿੱਚ ਦੀ, ਉਹਨਾਂ ਦੇ ਲਈ ਟੈਕਸ ਤੇ ਵਪਾਰ ਕਰਨ ਬਾਰੇ ਸ਼ਰਤਾਂ ਰੱਖੀਆਂ। ਉਹ ਕਹਿੰਦੇ ਵੀ ਜੰਗ ਦੇ ਵਿੱਚ ਉਲਝਣ ਵਾਲਿਆਂ ਨੂੰ ਵੱਧ ਟੈਕਸ ਲਾਉਣ ਦਾ ਡਰਾਵਾ ਦਿੱਤਾ। ਇਸੇ ਕਰਕੇ ਕਹਿੰਦੇ ਜਿਹੜੇ ਭਾਰਤ ਪਾਕਿਸਤਾਨ ਦੀ ਜੰਗ ਸਮੇਤ ਹੋਰ ਜਿਹੜੀਆਂ 6 ਜੰਗਾਂ ਨੇ ਅਸੀਂ ਖਤਮ ਕੀਤੀਆਂ ਨੇ। ਸੋ ਮੇਰਾ ਖਿਆਲ ਆ ਬਾਹਲਾ ਨਹੀਂ 30ਵੀਂ ਵਾਰ ਉਹਨਾਂ ਨੇ ਇਹ ਜਿਹੜਾ ਦਾਅਵਾ ਕੀਤਾ ਹੋਣਾ ਟਰੰਪ ਨੇ, ਜਦਕਿ ਇਸ ਮਾਮਲੇ ਦੇ ਵਿੱਚ ਭਾਰਤ ਦੀ ਜਿਹੜੀ ਸਰਕਾਰ ਆ ਉਹਨਾਂ ਨੇ ਕਦੇ ਵੀ ਆਪਣਾ ਜਿਹੜਾ ਟਿੱਪਣੀ ਆ ਪ੍ਰਤੀਕਰਮ ਉਹ ਨਹੀਂ ਦਿੱਤਾ। ਹਾਲਾਂਕਿ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਵੀ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਸੀਗਾ ਕਲਿੰਟਨ ਦਾ, ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣੀ ਸਪੀਚ ਦੇ 15 ਮਿੰਟ ਲਾ ਦਿੱਤੇ ਕਿ ਇੰਡੀਆ ਜਿਹੜਾ ਉਹ ਹੁਣ ਇੱਕ ਐਜ ਤੇ ਆ। ਨਿੱਕੀ ਹੇਲੀ ਜਿਹੜੇ ਕਿ ਪ੍ਰੈਜ਼ੀਡੈਂਟ ਲਈ ਲੜ ਰਹੇ ਸੀਗੇ ਔਰ ਭਾਰਤੀ ਮੂਲ ਦੇ ਨੇ, ਉਹਨਾਂ ਨੇ ਵੀ ਕਿਹਾ, ਆਪਣਾ ਬਿਆਨ ਦਿੱਤਾ ਵੀ ਜਿਹੜਾ ਇੰਡੀਆ ਉਹ ਰੂਸ ਨਾਲ ਜਿਹੜੇ ਉਹ ਬਿਆਨ ਦੇ ਰਿਹਾ ਤੇਲ ਵਪਾਰ ਦੇ ਬਾਰੇ, ਉਹਨਾਂ ਦੇ ਉੱਤੇ ਮੁੜ ਜਿਹੜਾ ਉਹ ਵਿਚਾਰ ਕਰੇ। ਜੀ ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਜਿਹੜਾ ਸਮਾਪਤੀ ਵਾਲੀ ਆ। ਜਾਂਦੇ ਜਾਂਦੇ ਜਿਹੜੀ ਲੋਕਲ ਇੱਕ ਫ੍ਰਿਜਨੋ ਦੀ ਖਬਰ ਸਾਂਝੀ ਕਰਦੇ ਜੀ। ਫ੍ਰਿਜਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਨਵੀਂ ਇੱਕ ਐਪ ਕ੍ਰੀਏਟ ਕੀਤੀ ਆ, ਐਪ ZUM, ਤੇ ਇਹ ਪੇਰੈਂਟਸ ਦੇ ਲਈ ਅਵੇਲੇਬਲ ਹੋਊਗੀ। ਇਹ ਟਰਾਂਸਪੋਰਟੇਸ਼ਨ ਐਪ ਆ। ਇਹਦੇ ਮੁਤਾਬਕ ਜਿਹੜੀ ਤੁਹਾਡੇ ਬੱਚੇ ਦੀ ਬੱਸ ਆ, ਜੇ ਬੱਸ ਦੇ ਵਿੱਚ ਜਾਂਦਾ ਹੈ ਉਹਨੂੰ ਤੁਸੀਂ ਟਰੈਕ ਕਰ ਸਕਦੇ ਆ। ਜਦੋਂ ਬੱਚਾ ਉਤਰਦਾ ਆ ਉਹ ਤੁਹਾਨੂੰ ਅਲਰਟ ਕੀਤਾ ਜਾਊਗਾ, ਜਦੋਂ ਬੱਸ ਪਹੁੰਚਦੀ ਆ ਅਲਰਟ ਕੀਤਾ ਜਾਊਗਾ, ਤੇ ਅਪਕਮਿੰਗ ਰਾਈਡਸ ਕੀ ਹੋਣਗੀਆਂ ਇਹਦੇ ਬਾਰੇ ਸਾਰਾ ਅਪਡੇਟ ਕੀਤਾ ਜਾਊਗਾ। ਸੋ ਬਹੁਤ ਸਾਰੇ ਬੱਚੇ ਬੱਸਾਂ ਦੇ ਰਾਹੀਂ ਸਕੂਲੇ ਜਾਂਦੇ ਆ। ਸੋ ਫ੍ਰਿਜਨੋ ਏਰੀਏ ਦੇ ਲੋਕ ਜਿਹੜੇ ਆ ਉਹਨਾਂ ਨੂੰ ਇਹ ਜਿਹੜੀ ਐਪ ਆ ਉਹ ਡਾਊਨਲੋਡ ਕਰ ਲੈਣੀ ਚਾਹੀਦੀ ਹੈਗੀ ਆ। ਤੇ ਜਾਂਦੇ ਜਾਂਦੇ ਆਪਾਂ ਜੇ ਕਰੰਸੀ ਦੀ ਵੀ ਗੱਲ ਕਰਦੇ ਜਾਈਏ ਤੇ ਉਹ ਤੁਸੀਂ ਕਰਿਓ। ਸਟਾਕ ਮਾਰਕੀਟ ਦੀ ਮੈਂ ਅੱਜ ਗੱਲ ਕਰਦਾ ਜਾਵਾਂ ਤੇ ਡਾਓ ਜੋਨ ਇੰਡਸਟਰੀਅਲ ਜਿਹੜਾ ਡਾਊਨ ਗਿਆ 0.77% ਤੇ ਕਲੋਜ਼ ਹੋਇਆ 45,282.47 ਦੇ ਉੱਤੇ। S&P ਇੰਡੈਕਸ ਡਾਊਨ ਗਿਆ 0.43%, ਕਲੋਜ਼ ਹੋਇਆ 6439.32 ਦੇ ਉੱਤੇ। ਨੈਸਡੈਕ ਜੋ ਆ ਉਹ ਡਾਊਨ ਗਿਆ 0.22% ਤੇ ਕਲੋਜ਼ ਹੋਇਆ 21,449.29 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ US ਡਾਲਰ ਦੀ ਕੀਮਤ ਇੰਡੀਆ ਦੇ 87 ਰੁਪਏ ਤੇ 59 ਪੈਸਿਆਂ ਦੇ ਬਰਾਬਰ, ਇਸੇ ਤਰ੍ਹਾਂ ਕੈਨੇਡਾ ਦੇ ਜਿਹੜੇ ਨੇ 1 ਡਾਲਰ ਤੇ 38 ਸੈਂਟ ਦੇ ਬਰਾਬਰ, ਤੇ ਪਾਕਿਸਤਾਨ ਦੇ ਜਿਹੜਾ 283 ਰੁਪਏ ਤੇ 52 ਪੈਸਿਆਂ ਦੇ ਬਰਾਬਰ ਇੱਕ US ਡਾਲਰ ਦੀ ਕੀਮਤ ਰਹੀ ਆ। ਮੋਦੀ ਸਾਹਿਬ ਜਿਹੜੇ ਅੱਜ ਕੱਲ੍ਹ ਸੱਤਾ ਦੇ ਵਿੱਚ ਨੇ ਉਹ ਕਹਿੰਦੇ ਹੁੰਦੇ ਸੀ ਮਨਮੋਹਨ ਸਿੰਘ ਜੀ ਵੇਲੇ ਕਿ ਪੈਸਾ ਜਿਹੜਾ ਉਹ ਡਾਲਰ ਜਿਹੜਾ ਰੁਪਈਆ ਥਾਂ ਨੂੰ ਜਾ ਰਿਹਾ, ਥੱਲੇ ਨੂੰ ਜਾ ਰਿਹਾ, ਹੇਠਾਂ ਨੂੰ ਜਾ ਰਿਹਾ, ਤੇ ਜਿਹੜਾ ਡਾਲਰ ਆ ਉਹ ਤਾਂ ਨੂੰ ਜਾ ਰਿਹਾ। ਜਿਵੇਂ ਜਿਵੇਂ ਕਹਿੰਦੇ ਸਰਕਾਰ ਡਿੱਗ ਰਹੀ ਹੈ, ਪਰ ਹੁਣ ਉਹ ਗੱਲਾਂ ਉਦੋਂ ਕਰਦੇ ਹੁੰਦੇ ਸੀ ਜਦੋਂ 60 ਪੈਂਟਾਂ ਨੂੰ ਡਾਲਰ ਹੁੰਦਾ ਸੀ, ਪਰ ਹੁਣ ਡਾਲਰ 88 ਨੂੰ ਅੱਪੜਿਆ ਪਿਆ। ਪਤਾ ਨਹੀਂ ਇਹ ਮੋਦੀ ਸਾਹਿਬ ਤਾਂ ਨੂੰ ਜਾ ਰਹੇ ਨੇ ਕਿ ਠਾਂ ਨੂੰ ਜਾ ਰਹੇ ਨੇ। ਜੀ ਜੀ, ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA। ਇਸ ਤੋਂ ਅੱਗੇ ਤੁਸੀਂ ਸਰਵਣ ਕਰੋਗੇ ਸ਼ਾਮ ਦੀ ਦੀਵਾਨ, ਤੇ ਉਸ ਤੋਂ ਬਾਅਦ ਮੁਲਾਕਾਤ ਹੋਵੇਗੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕਈ ਅਹਿਮ ਖਬਰਾਂ ਨੂੰ ਆਪਾਂ ਚਰਚਾ ਕਰਾਂਗੇ, ਲੈ ਕੇ ਚਰਚਾ ਕਰਾਂਗੇ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।